ਤੇ ਸਾਡੀ ਬਹੁਤ ਖੁਸ਼ਕਿਸਮਤੀ ਆ ਕਿ ਅੱਜ ਸਾਡੇ ਨਾਲ ਕੈਲਮਵੇਲ ਕਲੱਬ ਤੋਂ ਸਾਡੇ ਪ੍ਰੈਜ਼ੀਡੈਂਟ ਨੇ ਸੁਰਿੰਦਰ ਸਿੰਘ ਦੋਸਾਂਝ ਜੀ ਤੇ ਸਾਡੇ ਦਪਿੰਦਰ ਸਿੰਘ ਜੀ ਸੈਕਟਰੀ ਦੀ ਜਿਹੜੀ ਭੂਮਿਕਾ ਨਿਭਾ ਰਹੇ ਨੇ ਉਹ ਵੀ ਸਾਡੇ ਨਾਲ ਨੇ। ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਿੱਖ ਗੇਮਸ ਦਾ ਮੈਲਬੌਰਨ ਜੀ? ਲੋਕੇਸ਼ਨ ਸਿੱਖ ਗੇਮਾਂ ਦੀ ਜੋ ਸੀਗੀ, ਜੋ ਮੇਰੇ ਪਰਸਨਲ ਓਪੀਨੀਅਨ ਚ ਆਈ ਥੋਟ ਇਟ ਵਾਸ ਅਮੇਜ਼ਿੰਗ। ਆਈ ਮੀਨ ਐਕਸਪੀਰੀਅੰਸ ਕਾਫੀ ਅਨਯੂਜੂਅਲ ਸੀਗਾ। ਇਸੀ ਸੋਚਦੇ ਸੀਗੇ ਕਿ ਮੈਲਬੌਰਨ ਦੀਆਂ ਟੀਮਾਂ ਕਾਫੀ ਜ਼ਬਰਦਸਤ ਸਟਰੋਂਗ ਹੋਣ। ਇਹਨੇ ਸੈਕਟਰੀ ਦਾ ਉਹਦਾ ਖਾਲੀ ਕਰਕੇ ਇਹਨੂੰ ਫਿਰ ਬਣਾ ਦਿੱਤਾ ਗਿਆ ਵਾਈਸ ਪ੍ਰੈਜ਼ੀਡੈਂਟ। ਅੱਛਾ ਜੀ। ਤੇ ਮੈਂ ਪ੍ਰੈਜ਼ੀਡੈਂਟ ਸੀਗਾ ਕੱਲ ਸ਼ਾਮ ਤੱਕ ਤੇ ਫਿਰ ਮੈਂ ਆ ਗਿਆ ਸੈਕਟਰੀ ਦੇ ਰੋਲ। ਇਹ ਵੀ ਬਹੁਤ ਵਧੀਆ ਗੱਲ ਹੈ ਕਿ ਇੱਕ ਲੋਕਤੰਤਰਿਕ ਭੂਮਿਕਾ। ਨਹੀਂ ਤਾਂ ਲੋਕੀ ਇਦਾਂ ਦੇ ਹੁੰਦੇ ਆ ਦੋਸਤੋ ਕਿ ਅਸੀਂ ਜਿੱਥੇ ਪ੍ਰਧਾਨ ਬਣ ਗਏ ਆ ਬਈ ਅਸੀਂ ਤਾਂ ਹੁਣ ਰਵਾਂਗੇ ਬਾਈ ਹੁੱਕ ਔਰ ਬਾਈ ਕਰੋ। ਇਹ ਡੈਮੋਕ੍ਰੈਟਿਕ ਕਲੱਬ ਆ। ਹਾਂਜੀ। ਅਸੀਂ ਹਰੇਕ ਨੂੰ ਵਿੱਚ ਇਨਵੋਲਵ ਕਰਨਾ ਚਾਹੁੰਦੇ ਹੁੰਦੇ। ਦਪਿੰਦਰ ਭਾਜੀ ਤੁਸੀਂ ਦੱਸੋ ਹੱਥ ਜਿਹਾ ਬਣਾਈ ਫਿਰਦੇ ਆ ਦੇ ਤੌਰ ਦੇ ਉੱਤੇ ਹੀ ਆ ਜਾਂ ਖਿਡਾਰੀ ਦੇ ਤੌਰ ਦੇ ਉੱਤੇ ਆ ਜਾਂ ਮਾਰਕਟਾਈ ਦੇ ਵਿੱਚ? ਸਾਰੇ ਕਲੱਬਾਂ ਦੇ ਵਿੱਚ ਸਿੱਖ ਗੇਮਸ ਦੇ ਵਿੱਚ ਹਿਸਟਰੀ ਦੇ ਵਿੱਚ ਛਿੰਦਾ ਭਾਜੀ ਇਹੋ ਜਿਹੇ ਪ੍ਰਧਾਨ ਨੇ ਵੀ ਜਿਹੜੇ ਓਵਰ 40 ਵੀ ਖੇਡੇ, ਯੰਗ ਮੁੰਡਿਆਂ ਨਾਲ ਮੋਢਾ ਮੋਢਾ ਜੋੜ ਕੇ ਉਹ ਵੀ ਖੇਡੇ। ਦੇਖੋ ਪਹਿਲਾ ਪ੍ਰਧਾਨ ਐਦਾਂ ਹੋਊਗਾ ਵੀ ਨਹੀਂ ਤੁਸੀਂ ਆਪਾਂ ਦੇਖਦੇ ਪ੍ਰਧਾਨ ਵੀ ਪੱਗ ਬੰਨ੍ਹਦੀਆਂ ਬੈਠਿਆ ਮੁੱਛਾਂ ਕਰਕੇ ਹਨਾ, ਉਹ ਚੀਜ਼ ਨਹੀਂ। ਚਲੋ ਠੀਕ ਆ। ਚਾਹੀ ਤੁਸੀਂ ਬ੍ਰਿਸਬੇਨ ਦੇ ਓਵਰਆਲ ਕਿੱਦਾਂ ਦੇਖਦੇ ਹੋ ਕਿ ਬ੍ਰਿਸਬੇਨ ਦੀ ਕਾਫੀ ਵਧੀਆ ਰਹੀਆਂ ਸਾਰੀਆਂ ਟੀਮਾਂ? ਬ੍ਰਿਸਬੇਨ ਐਜ਼ ਅ ਪੰਜਾਬੀ ਕਮਿਊਨਿਟੀ ਕਹਿ ਲਓ 90 ਤੋਂ 95% ਸੌਕਰ ਦੇ ਵਿੱਚ ਸਾਰੀ ਟਰੋਫੀਜ਼ ਬ੍ਰਿਸਬੇਨ ਨੂੰ ਆਈਆਂ। ਤੇ ਬਾਕਸਿੰਗ ਵਿੱਚ ਇਸ ਵਾਰ ਸੁਣਿਆ ਕਿ ਤੁਸੀਂ ਪਾਰਟਿਸਿਪੇਟ ਕੀਤਾ ਹੈ, ਉਹਦਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਉਹ ਰਸ਼ਪਾਲ ਭਾਈ ਦਾ ਆਪਣਾ ਹੈਗਾ ਹੀ ਆਪਣੇ ਦਾ ਕਾਲੇ ਹੇਅਰ ਦਾ ਮੁੰਡਾ। ਅੱਛਾ। ਉਹਨੇ ਬੜਾ ਵਧੀਆ ਹੀ ਬਹੁਤ ਵਧੀਆ ਖੇਡੇ। ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਬ੍ਰਿਸਬੇਨ ਦੇ ਸਟੂਡੀਓ ਤੋਂ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 38ਵੀਆਂ ਆਸਟ੍ਰੇਲੀਅਨ ਸਿੱਖ ਗੇਮਸ ਮੈਲਬੌਰਨ ਦੇ ਵਿੱਚ ਹੁਣੇ ਸੰਪੰਨ ਹੋਈਆਂ ਨੇ ਈਸਟਰ ਵੀਕਐਂਡ ਦੇ ਉੱਤੇ। ਜੇ ਅਸੀਂ ਇੱਕ ਸਰਸਰੀ ਝਾਤ ਮਾਰੀਏ ਤੇ ਆਸਟ੍ਰੇਲੀਆ ਦੇ ਕਲੱਬਾਂ ਨੇ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ, ਪਹਿਲੇ ਨੰਬਰਾਂ ਦੇ ਉੱਤੇ, ਦੂਜੇ ਨੰਬਰਾਂ ਦੇ ਉੱਤੇ, ਤੀਜੇ ਨੰਬਰਾਂ ਦੇ ਉੱਤੇ, ਤੇ ਪਾਰਟਿਸਪੇਸ਼ਨ ਦੇ ਵਿੱਚ ਵੀ ਬਹੁਤ ਤਕੜੇ ਮੁਕਾਬਲੇ ਬ੍ਰਿਸਬੇਨ ਦੇ ਕਲੱਬਾਂ ਨੇ ਦਿੱਤੇ ਆ। ਬ੍ਰਿਸਬੇਨ ਦੇ ਵਿੱਚ ਮੁੱਢਲੇ ਕਲੱਬਾਂ ਦੇ ਵਿੱਚੋਂ ਇੱਕ ਕੈਲਮਵੇਲ ਕਮਿਊਨਿਟੀ ਸਪੋਰਟਸ ਕਲੱਬ, ਜਿਹੜਾ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗਾ। ਉਹਨਾਂ ਦੀ ਪਰਫਾਰਮੈਂਸ ਆਲੇ ਦਰਜੇ ਦੀ ਰਹੀ ਆ ਇਹਨਾਂ ਸਿੱਖ ਗੇਮਸ ਦੇ ਦੌਰਾਨ, ਕਿਉਂਕਿ ਇਹ ਮੰਨਿਆ ਜਾਂਦਾ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਕਿ ਸਿੱਖ ਗੇਮਸ ਦੇ ਵਿੱਚ ਮੁਕਾਬਲਾ ਕਰਨਾ ਇੱਕ ਫਖਰ ਦੀ ਗੱਲ ਹੁੰਦੀ ਆ। ਉੱਥੇ ਜਿੱਤਣਾ ਇਹ ਇੱਕ ਮਾਣਮੱਤੀ ਪ੍ਰਾਪਤੀ ਹੁੰਦੀ ਆ। ਤੇ ਸਾਡੀ ਬਹੁਤ ਖੁਸ਼ਕਿਸਮਤੀ ਆ ਕਿ ਅੱਜ ਸਾਡੇ ਨਾਲ ਕੈਲਮਵੇਲ ਕਲੱਬ ਤੋਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਸੁਰਿੰਦਰ ਸਿੰਘ ਦੋਸਾਂਝ ਜੀ, ਉਹ ਵੀ ਸਾਡੇ ਦਰਮਿਆਨ ਨੇ, ਤੇ ਸਾਡੇ ਦਪਿੰਦਰ ਸਿੰਘ ਜੀ ਸੈਕਟਰੀ ਦੀ ਜਿਹੜੀ ਭੂਮਿਕਾ ਨਿਭਾ ਰਹੇ ਨੇ ਉਹ ਵੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਦਾ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਹਾਂ ਸਾਡੇ ਪ੍ਰੈਜ਼ੀਡੈਂਟ ਪ੍ਰਧਾਨ ਸਾਹਿਬ ਤੋਂ, ਤੇ ਜਿਨ੍ਹਾਂ ਨੂੰ ਅਸੀਂ ਸ਼ਿੰਦਾ ਭਾਜੀ ਕਹਿ ਦਿੰਦੇ ਹਾਂ। ਸ਼ਿੰਦਾ ਭਾਜੀ ਆਪਾਂ ਇੱਥੋਂ ਹੀ ਗੱਲ ਸਟਾਰਟ ਕਰਦੇ ਨੇ ਕਿਉਂਕਿ ਸ਼ਾਇਦ ਪੱਕਾ ਨਾਮ ਤੁਹਾਡਾ ਜ਼ਿਆਦਾ ਹੀ ਨਹੀਂ ਹੋਣਾ ਕਿਸੇ ਨੂੰ, ਹੈ ਨਾ। ਸ਼ਿੰਦੇ ਭਾਜੀ ਦੇ ਤੌਰ ਦੇ ਉੱਤੇ ਮਕਬੂਲ ਰਹੇ ਹੋ ਤੁਸੀਂ। ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਿੱਖ ਗੇਮਸ ਦਾ ਮੈਲਬੌਰਨ 'ਚ ਜਿਹੜੀਆਂ ਹੋਈਆਂ? ਅੱਛਾ, ਸਭ ਤੋਂ ਪਹਿਲਾਂ ਮੈਂ ਮਾੜਾ ਜਿਹਾ ਇਹ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਹੁਣ ਕੈਲਮਵੇਲ ਕਲੱਬ ਦੇ ਪ੍ਰਧਾਨ ਆਪਣੇ ਜਗਦੀਪ ਸਿੰਘ ਨੇ ਸਾਡੀ ਕੱਲ੍ਹ ਹੀ ਕਮੇਟੀ ਮੀਟਿੰਗ ਹੋਈ ਤੇ ਅਸੀਂ ਥੋੜ੍ਹੀ ਜਿਹੀ ਰੀਸਟਰਕਚਰਿੰਗ ਕੀਤੀ ਕਿ ਜਿਹਦੇ 'ਚ ਆਪਣੇ ਦਪਿੰਦਰ ਸਿੰਘ ਨੇ ਇਹਨੇ ਸੈਕਟਰੀ ਦਾ ਉਹਦਾ ਖਾਲੀ ਕਰਕੇ ਇਹਨੂੰ ਫਿਰ ਬਣਾ ਦਿੱਤਾ ਗਿਆ ਵਾਈਸ ਪ੍ਰੈਜ਼ੀਡੈਂਟ। ਅੱਛਾ ਜੀ। ਤੇ ਜਗਦੀਪ ਸਿੰਘ ਉਹ ਫਿਰ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹਨੂੰ ਫਿਰ ਬਣਾ ਦਿੱਤਾ ਗਿਆ ਪ੍ਰੈਜ਼ੀਡੈਂਟ ਆਫ ਦਾ ਕਲੱਬ। ਤੇ ਮੈਂ ਪ੍ਰੈਜ਼ੀਡੈਂਟ ਸੀਗਾ ਕੱਲ ਸ਼ਾਮ ਤੱਕ ਤੇ ਫਿਰ ਮੈਂ ਆ ਗਿਆ ਸੈਕਟਰੀ ਦੇ ਰੋਲ। ਇਹ ਵੀ ਬਹੁਤ ਵਧੀਆ ਗੱਲ ਹੈ ਕਿ ਇੱਕ ਲੋਕਤੰਤਰਿਕ ਭੂਮਿਕਾ। ਨਹੀਂ ਤਾਂ ਲੋਕੀ ਇਦਾਂ ਦੇ ਹੁੰਦੇ ਆ ਦੋਸਤੋ। ਇਹ ਚਲੋ ਬਹੁਤ ਵਧੀਆ ਗੱਲ, ਸਟਾਰਟਿੰਗ ਹੀ ਵਧੀਆ ਹੋ ਗਈ। ਫਿਰ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਅਸੀਂ ਜਿੱਥੇ ਪ੍ਰਧਾਨ ਬਣ ਗਏ ਆ ਬਈ ਅਸੀਂ ਤਾਂ ਹੁਣ ਰਵਾਂਗੇ ਬਾਈ ਹੁੱਕ ਔਰ ਬਾਈ ਕਰੋਕ, ਹੁਣ ਨਿਕਲਣਾ ਨਹੀਂ। ਇਹ ਤਾਂ ਸਾਡੀ ਪ੍ਰਾਪਤੀ। ਤੇ ਤੁਸੀਂ ਈਜ਼ੀਲੀ ਉਹਦਾ ਛੱਡ ਦਿੱਤਾ। ਇਹ ਹੈ ਨਾ ਮੇਰੇ ਵੀਰ ਜਿਵੇਂ ਨਾ, ਕਿਉਂਕਿ ਨਾ ਸਾਡਾ ਜਿਹੜਾ ਕਲੱਬ ਇਸ ਇਹ ਡੈਮੋਕ੍ਰੈਟਿਕ ਕਲੱਬ ਆ। ਹਾਂਜੀ। ਅਸੀਂ ਹਰੇਕ ਨੂੰ ਵਿੱਚ ਇਨਵੋਲਵ ਕਰਨਾ ਚਾਹੁੰਦੇ ਹੁੰਦੇ। ਜਿਵੇਂ ਹੁਣ ਚਲੋ ਜਿਵੇਂ ਹੁਣ
ਦਸੰਬਰ 'ਚ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ ਤੇ ਚਲੋ ਸਿੱਖ ਗੇਮਾਂ ਤੱਕ ਕਾਫੀ ਜੋ ਵੀ ਐਫਰਟ ਸੀ ਕੀਤਾ ਸਾਰਿਆਂ ਨੇ ਰਲ ਮਿਲ ਕੇ ਉਹ ਸਾਰਾ ਕਾਮਯਾਬ ਹੋ ਗਿਆ। ਫਿਰ ਇਸੀ ਫਿਰ ਸੋਚਿਆ ਕਿ ਚਲੋ ਜਿਵੇਂ ਹੁਣ 1 ਮਹੀਨੇ 'ਚ ਜਿਵੇਂ May 3 ਨੂੰ ਸਾਡਾ ਕਲੱਬ ਫੰਕਸ਼ਨ ਵੀ ਹੋਣਾ, ਗਾਂ ਸਾਡੀ ਟੂਰਨਾਮੈਂਟ ਵੀ ਹੈ ਨਾ ਹੋਣੀ ਆ ਤੇ ਜਗਦੀਪ ਸਿੰਘ ਕਮੇਟੀ ਸਭ ਤੋਂ ਸੀਨੀਅਰ ਮੈਂਬਰ ਆ, ਉਹਨੂੰ ਹੁਣ ਸਾਨੂੰ ਅੱਗੇ ਲੈ ਕੇ ਚੱਲਣਾ ਪੈਣਾ, ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਪੈਣੀ ਕਿ ਜਿਹੜੇ ਸਾਡਾ ਕਲੱਬ ਫੰਕਸ਼ਨ ਵੀ ਆ May 3 ਨੂੰ ਤੇ ਟੂਰਨਾਮੈਂਟ ਵੀ ਆ October 2 and 3 ਨੂੰ, ਉਹ ਵੀ ਕਾਮਯਾਬ ਹੋਵੇ। ਤੇ ਇਹਦੇ 'ਚ ਸਾਡੀ ਇਹ ਜਿਹੜੀ ਕਲੱਬ ਦੀ ਕਮੇਟੀ ਆ 7 ਮੈਂਬਰ ਆ, ਪ੍ਰਧਾਨ ਵੀ ਸਾਰੇ ਆ, ਸੈਕਟਰੀਜ਼ ਵੀ ਸਾਰੇ ਆ ਤੇ ਜਿਹੜੇ ਸਾਡੇ ਕਲੱਬ ਦੇ ਮੈਂਬਰ ਵੀ ਆ, ਜਿੰਨੇ ਵੀ ਮੈਂਬਰ ਉਹ ਸਾਰੇ ਹੀ ਵਾਹ ਜੀ ਇਨਵੋਲਵਡ ਆ। ਹਾਂ, ਇਹ ਬਹੁਤ ਵਧੀਆ ਗੱਲ ਆ ਦੋਸਤੋ ਕਿ ਜਿਹੜੀਆਂ ਜਿੱਦਾਂ ਸਪੋਰਟਸ ਜਿਹੜੀਆਂ ਇਹ ਭਾਈਚਾਰਾ ਸਾਨੂੰ ਸਿਖਾਉਂਦੀਆਂ ਤੇ ਭਾਈਚਾਰਾ ਸਭ ਤੋਂ ਪਹਿਲਾਂ ਸਾਡੀ ਜਿਹੜੀ ਮੈਨੇਜਮੈਂਟ ਆ ਵਿੱਚ ਇਹ ਬਹੁਤ ਹੋਣਾ ਜ਼ਰੂਰੀ ਆ ਤੇ ਕਹਿ ਲਓ ਵੀ ਤੁਸੀਂ ਵਧਾਈ ਦੇ ਪਾਤਰ ਆ ਜੋ ਤੁਸੀਂ ਗੱਲਾਂ ਦੱਸਦੇ ਹੋ। ਤੇ ਚਲੋ ਫਿਰ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਐਜ਼ ਏ ਪ੍ਰੈਜ਼ੀਡੈਂਟ, ਕਿਉਂਕਿ ਉਦੋਂ ਤੁਸੀਂ ਪ੍ਰੈਜ਼ੀਡੈਂਟ ਸੀਗੇ ਜੋ ਸਿੱਖ ਗੇਮਸ ਹੋਈਆਂ? ਹਾਂਜੀ ਭਾਈ, ਇਹ ਐਕਸਪੀਰੀਅੰਸ ਸਿੱਖ ਗੇਮਾਂ ਦਾ ਜੇ ਤਾਂ ਆਪਾਂ BPCC ਕੈਲੰਬਲ ਕਲੱਬ ਵੱਲੋਂ ਸੋਚੀਏ ਹਾਂਜੀ ਕਾਫੀ ਪੋਜ਼ਿਟਿਵ ਸੀਗਾ। ਮੈਂ ਤਾਂ ਤੁਹਾਨੂੰ ਵੈਸੇ ਆਪਦੇ ਵੱਲੋਂ ਐਕਸਪੀਰੀਅੰਸ ਆਪਦਾ ਮੈਂ ਸੁਣਾ ਸਕਦਾ। ਹਾਂਜੀ, ਮੈਂ ਜਦੋਂ ਉੱਥੇ ਪਹੁੰਚਾ ਉੱਥੇ ਮੈਲਬਰਨ, ਨਾਲ ਟੀਮਾਂ ਵੀ ਸੀ ਨਾਲ, ਮੈਨੂੰ ਤਾਂ ਲੱਗਾ ਕਿ ਜਨਰਲੀ ਅਕ੍ਰੋਸ ਦਾ ਬੋਰਡ ਸਾਰੇ ਹੈਪੀ ਸੀਗੇ, ਖੁਸ਼ ਸੀਗੇ ਕਿ ਚਲੋ ਅਸੀਂ ਮੈਲਬਰਨ ਦੇ ਹਵਾਈ ਅੱਡੇ ਲੈਂਡ ਹੋਏ। ਉਸ ਤੋਂ ਗਾਂ ਫਿਰ ਜਿਵੇਂ ਮੈਲਬਰਨ ਪਹੁੰਚੇ ਤੇ ਥਰਸਡੇ ਈਵਨਿੰਗ ਹੀ ਜੋ ਜਿਵੇਂ ਆਰਗੇਨਾਈਜ਼ਰ ਸੀਗੇ ਉਹਨਾਂ ਨੇ ਜਿਵੇਂ ਸਾਨੂੰ ਸੱਦਿਆ, ਜੋ ਵੀ ਪਾਸ ਹਾਂਜੀ ਦੇਣੇ ਅੱਡੀਆਂ ਦੇ, ਜੋ ਵੀ ਐਕਸੈਸ ਦੇ ਸਾਰਾ ਕੁਝ ਦਿੱਤਾ ਤੇ ਲੋਕੇਸ਼ਨ ਸਿੱਖ ਗੇਮਾਂ ਦੀ ਜੋ ਸੀਗੀ, ਜੋ ਮੇਰੇ ਪਰਸਨਲ ਓਪੀਨੀਅਨ ਚ ਆਈ ਥੋਟ ਇਟ ਵਾਜ਼ ਅਮੇਜ਼ਿੰਗ। ਅੱਛਾ, ਮੈਂ ਜ਼ਿਆਦਾਤਰ ਜੋ ਮੇਰਾ ਧਿਆਨ ਸੀਗਾ ਫੁੱਟਬਾਲ ਵਾਲੀ ਸੀਗਾ। CBD ਦੀਆਂ ਹਾਈ ਰਾਈਜ਼ ਬਿਲਡਿੰਗਾਂ, ਉਹਨਾਂ ਦੇ ਥੱਲੇ ਮੈਚ ਮੂਚ ਨਾ ਹੋਣੇ, ਸਾਰਾ ਕੁਛ ਮੇਰੇ ਲਈ ਆਈ ਥੋਟ ਕਿ ਜਿਵੇਂ ਇਟ ਵਾਜ਼ ਅਮੇਜ਼ਿੰਗ, ਜਿਵੇਂ ਵੀ ਫੋਟੋਆਂ ਖਿੱਚਣ ਲਈ ਤੇ ਗਰਾਊਂਡਾਂ ਵੀ ਜਿੱਥੇ ਮੈਨਸ ਦੇ ਓਪਨ ਮੈਚ ਹੋਏ ਆ, ਮੇਰੇ ਤਾਂ ਖਿਆਲ ਅਨੁਸਾਰ ਦੇ ਵਰ ਐਕਸਲੈਂਟ। ਤੇ ਓਵਰਆਲ ਐਕਸਪੀਰੀਅੰਸ ਕਾਫੀ ਪੋਜ਼ਿਟਿਵਸ ਜੀ ਸੀਗਾ। ਇਹ ਬਹੁਤ ਵਧੀਆ ਗੱਲ ਹੈ ਕਿ ਪੋਜ਼ਿਟਿਵ ਤੁਸੀਂ ਦੱਸ ਰਹੇ ਹੋ। ਤੇ ਸ਼ਿੰਦਾ ਭਾਜੀ ਸਾਡੇ ਦੇਖ ਲਓ ਵੀ ਇੰਗਲੈਂਡ ਤੋਂ ਤੁਸੀਂ ਜੰਮੇ ਪਲੇ ਹੋ, ਫਿਰ ਵੀ ਆ ਕੇ ਤੁਸੀਂ ਸਿੱਖ ਗੇਮਸ ਦੇ ਵਿੱਚ ਤੁਸੀਂ ਦੇਖੋ ਐਡੀ ਵੱਡੀ ਭਾਈਵਾਲੀ ਨਿਭਾਉਂਦੇ ਹੋ। ਇਕੱਲੀ ਮੈਨੇਜਮੈਂਟ ਦੇ ਵਿੱਚ ਨਹੀਂ ਦੋਸਤੋ, ਇਹ ਖਿਡਾਰੀ ਵੀ ਰਹੇ ਆ। ਚਲੋ ਖਿਡਾਰੀ ਦੇ ਤੌਰ ਦੇ ਉੱਤੇ ਵੀ ਗੱਲ ਕਰਦੇ ਆ। ਪਹਿਲਾਂ ਦਪਿੰਦਰ ਭਾਜੀ ਤੁਸੀਂ ਦੱਸੋ, ਹੱਥ ਜਿਹਾ ਬਣਾਈ ਫਿਰਦੇ ਆ ਕਿ ਇਹ ਮੈਨੇਜਮੈਂਟ ਦੇ ਤੌਰ ਦੇ ਉੱਤੇ ਹੀ ਆ ਜਾਂ ਖਿਡਾਰੀ ਦੇ ਤੌਰ ਦੇ ਉੱਤੇ ਆ ਜਾਂ ਮਾਰਕਟਾਈ ਦੇ ਵਿੱਚ ਆ? ਕਿਉਂਕਿ ਇਦਾਂ ਦੇ ਵੀ ਰੋਲ ਜਿਹੜੇ ਆ। ਮਾਰਕਟਾਈ ਨਹੀਂ। ਅੱਛਾ, ਮੈਂ ਤੁਹਾਨੂੰ ਵੈਸੇ ਪਹਿਲਾਂ ਦੱਸ ਦਿੰਦਾ ਵੀ ਸਾਰੇ ਕਲੱਬਾਂ ਦੇ ਵਿੱਚ ਸਿੱਖ ਗੇਮਸ ਦੇ ਵਿੱਚ ਹਿਸਟਰੀ ਦੇ ਵਿੱਚ ਸ਼ਿੰਦਾ ਭਾਜੀ ਇਹੋ ਜਿਹੇ ਪ੍ਰਧਾਨ ਨੇ ਵੀ ਜਿਹੜੇ ਓਵਰ 40 ਵੀ ਖੇਡੇ। ਅੱਛਾ, ਐਜ਼ ਅ ਪਲੇਅਰ ਜੀ, ਠੀਕ ਹੈ ਜੀ। ਟੀਮ ਨੂੰ ਫਾਈਨਲ 'ਚ ਵੀ ਜਿਤਾਇਆ, ਠੀਕ ਹੈ। ਡਿਵੀਜ਼ਨ 1 ਯੰਗ ਮੁੰਡਿਆਂ ਨਾਲ ਮੋਢਾ ਜੋੜ ਕੇ ਉਹ ਵੀ ਖੇਡੇ। ਦੇਖੋ ਪਹਿਲਾ ਪ੍ਰਧਾਨ ਐਦਾਂ ਹੋਊਗਾ ਵੀ ਦੇਖ ਤੁਸੀਂ ਆਪਾਂ ਦੇਖਦੇ ਪ੍ਰਧਾਨ ਵੀ ਪੱਗ ਬੰਨ੍ਹ ਲੀਆਂ ਬੈਠਿਆ ਮੁੱਛਾਂ ਕਰਕੇ ਹਨਾ, ਉਹ ਚੀਜ਼ ਨਹੀਂ। ਚਲੋ ਠੀਕ ਆ, ਚਾਹੀਦੀ। ਬਾਕੀ 10 ਗੋਲਕੀਪਰ ਸੀਗਾ ਜੀ ਓਵਰ 40। ਠੀਕ ਆ, ਫਿਰ ਤੁਹਾਡੇ ਸੱਟ ਲੱਗਣੀ ਲਾਜ਼ਮੀ ਸੀ ਫਿਰ ਜੇ 10 ਸੀਗੇ ਤੁਸੀਂ ਤੇ ਬਸ ਹੀ ਠੀਕ ਆ। ਨਹੀਂ, ਵਧੀਆ ਇਹ ਗੱਲ ਆ ਕਿ ਦੇਖੋ ਮੈਨੇਜਮੈਂਟ ਵਿੱਚ ਇਹ ਵੀ ਇੱਕ ਸਿੱਖਿਆ ਆ ਸਾਡੇ ਲਈ ਕਿ ਮੈਨੇਜਮੈਂਟ ਵਿੱਚ ਉਹੀ ਲੋਕ ਹੋਣ ਜਿਹੜੇ ਖਿਡਾਰੀ ਵੀ ਆ ਜਾਂ ਜਿਨ੍ਹਾਂ ਦੇ ਖਿਡਾਰੀਆਂ ਦਾ ਪਿਛੋਕੜ ਆ, ਜਿਹੜੇ ਗੇਮ ਨੂੰ ਜਾਣਦੇ ਆ। ਸਹੀ ਗੱਲ। ਤੇ ਚਲੋ ਕਿੱਦਾਂ ਦੀ ਪਰਫਾਰਮੈਂਸ ਰਹੀ ਆ ਤੁਹਾਡੇ ਕਲੱਬ ਦੀ? ਕਿਉਂਕਿ ਕਾਫੀ ਅਸੀਂ ਵੀ ਇੰਡੋਸ TV ਦੇ ਜ਼ਰੀਏ ਲਾਈਵ ਕੀਤੇ ਆ ਪ੍ਰੋਗਰਾਮ, ਤੁਹਾਡੀ ਬਹੁਤ ਵਧੀਆ ਸ਼ਲਾਘਾ ਕੀਤੀ ਗਈ ਸਾਰੇ ਕਲੱਬਾਂ ਦੇ ਦੁਆਰਾ। ਤੇ ਈਵਨ ਕਿ ਜਿਨ੍ਹਾਂ ਦੇ ਤੁਹਾਡੇ ਨਾਲ ਮੈਚ ਵੀ ਸੀਗੇ ਕਿ ਤੁਸੀਂ ਕੁਛ ਜਿੱਤੇ ਵੀ ਮੈਚ ਤੇ ਕੁਛ ਹਾਰੇ ਵੀ। ਜਿਹੜੇ ਹਾਰੇ ਵੀ ਆ ਉਹਨਾਂ ਦੇ ਵਿੱਚ ਵੀ ਵਿਰੋਧੀ ਟੀਮਾਂ ਨੇ ਕਿਹਾ ਵੀ ਕਾਫੀ ਫਾਈਟ ਜਿਹੜੀ ਆ ਨੈਕ ਟੂ ਨੈਕ ਸੀ। ਕਿੱਦਾਂ ਦਾ ਰਿਹਾ ਐਕਸਪੀਰੀਅੰਸ ਤੁਹਾਡੇ ਮੁਤਾਬਿਕ? ਐਕਸਪੀਰੀਅੰਸ ਅੱਛਾ, ਹੁਣ ਐਕਸਪੀਰੀਅੰਸ ਕਾਫੀ ਅਨਯੂਜੂਅਲ ਸੀਗਾ। ਅੱਛਾ, ਜਿਵੇਂ ਹੁਣ ਮੈਲਬਰਨ 'ਚ ਗੇਮਾਂ ਹੋ ਕੇ ਹਟੀਆਂ ਤੇ ਇਸੀ ਸੋਚਦੇ ਸੀਗੇ ਕਿ ਮੈਲਬਰਨ ਦੀਆਂ ਟੀਮਾਂ ਕਾਫੀ ਜ਼ਬਰਦਸਤ ਸਟਰੋਂਗ ਹੋਣ ਗਈਆਂ, ਕਿਉਂਕਿ ਬਈ ਇੰਨੀ ਵੱਡੀ ਆਪਣੀ ਪੰਜਾਬੀ ਪੋਪੂਲੇਸ਼ਨ ਮੈਲਬਰਨ 'ਚ, ਇੰਨੇ ਕਲੱਬ।
ਜਿਵੇਂ ਹੁਣ ਅਸੀਂ ਹੁਣ ਆਈ ਥਿੰਕ ਦਪਿੰਦਰ ਆਪਾਂ ਘੱਟ ਤੋਂ ਘੱਟ 13-14 ਤਾਂ ਸੌਕਰ ਦੀਆਂ ਟੀਮਾਂ ਅਸੀਂ ਸੀਗੀਆਂ, ਆਲਮੋਸਟ ਬਾਸਕਟ 15 ਟੀਮਾਂ ਦੇ ਨਾਲ ਪਾਰਟਿਸਿਪੇਟ ਕੀਤਾ ਸੀਗਾ ਜੀ ਸਿੱਖ ਗੇਮਸ ਦੇ ਵਿੱਚ। ਅੱਛਾ ਜੀ, ਠੀਕ ਆ। ਤੇ ਕਿੱਥੇ ਕਿਹੜੀ ਟੀਮ ਦੇ ਵਿੱਚ ਜੇਤੂ ਰਹੇ ਤੁਸੀਂ? ਇਸੀ ਹੁਣ ਜਿਵੇਂ ਹੁਣ ਸੌਕਰ 'ਚ ਹੀ ਆਪਾਂ ਵੇਖੀਏ ਅੰਡਰ 9, ਅੰਡਰ 11, 13, 15, 14, 17 ਬॉयਜ਼ ਜੀ। ਓਪਨ ਮੈਨ ਵਿੱਚ ਡਿਵੀਜ਼ਨ 1 ਮੈਨ, ਪ੍ਰੀਮੀਅਰ ਮੈਨ, ਓਪਨ ਵੂਮਨਸ, ਜੀ। ਅੰਡਰ 17 ਗਰਲਸ, ਅੰਡਰ 15 ਗਰਲਸ, ਤੇ ਇੱਕ ਨਾਲੇ ਸਾਡੇ ਕਲੱਬ ਦਾ ਮੈਂਬਰ ਪੰਥਜੀਤ ਸਿੰਘ ਭੁੱਲਰ, ਉਹਨਾਂ ਨੇ ਗੋਲਫ ਦੇ ਵਿੱਚ ਗੋਲਡ ਦਿੱਤੇ। ਗੋਲਫ, ਵਾਹ ਯੈਸ, ਜੀ ਵਾਹ, ਆਈ ਮੀਨ 70-80 ਖਿਲਾੜੀਆਂ ਚੋਂ ਗੋਲਫ ਵਿੱਚ ਗੋਲਡ ਜਿੱਤਿਆ। ਤੇ ਨਾਲੇ ਤੇ ਇਹ ਸਾਡੀ ਪਹਿਲੀ ਵਾਰ ਤੁਸੀਂ ਇਹ ਚ ਪਾਰਟਿਸਿਪੇਟ ਕੀਤਾ ਜਾਂ ਪਹਿਲਾਂ ਵੀ ਕਰਦੇ ਆ ਗੋਲਫ ਦੇ ਵਿੱਚ? ਕਰਦੇ ਹੀ ਪਹਿਲਾਂ ਵੀ ਕਰਦੇ, ਉਹ ਬਹੁਤ ਦੇਰ ਤੋਂ ਖੇਡ ਰਹੇ ਨੇ ਗੋਲਫ ਨਾ। ਅੱਛਾ, ਠੀਕ। ਸਾਡੇ ਰੌਕੀ ਭੁੱਲਰ ਨੇ ਕਲੱਬ ਦੇ ਪਤਵੰਤ ਮੈਂਬਰ ਨੇ, ਉਹਨਾਂ ਦਾ ਕਜ਼ਨ ਹੈ। ਅੱਛਾ ਜੀ, ਠੀਕ ਆ। ਪਰ ਐਜ਼ ਅ ਕਲੱਬ ਦੀਆਂ ਪ੍ਰਾਪਤੀਆਂ ਜਿਵੇਂ ਸਾਡੀ ਵੂਮਨਸ ਓਪਨ ਹੈ ਨਾ, ਪ੍ਰਾਈ ਭਾਈ ਲੁੱਕ ਆਫਟਰ ਕਰ ਰਹੇ ਸੀਗੇ, ਉਹ ਗੋਲਡ ਜਿੱਤ ਕੇ ਲਿਆਏ ਨੇ। ਅੱਛਾ ਜੀ। ਫਿਰ ਸਾਡੇ ਅੰਡਰ 15 ਬॉयਜ਼ ਜੀ। ਉਹਦੇ ਵਿੱਚ ਜਿਵੇਂ ਹੈਪੀ ਗਿੱਲ ਤੇ ਬੌਬੀ ਜੌਲ, ਉਹ ਕੋਚ ਨੇ। ਹੈਪੀ ਗਿੱਲ ਹਾਂ, ਉਹ ਮੈਨੇਜਰ ਨੇ, ਉਹ ਗੋਲਡ ਜਿੱਤ ਕੇ ਲੈ ਲਈ। ਅੱਛਾ ਜੀ, ਠੀਕ ਆ। ਫਿਰ ਰੌਕੀ ਭੁੱਲਰ ਟੀਮ ਅੰਡਰ 13 ਹੈ ਨਾ, ਉਹ ਰਨਰ ਅਪ ਰਹੀ 36 ਟੀਮਾਂ 'ਚੋਂ, ਉਹ ਵੀ ਬੜੀ, ਉਹਨਾਂ ਦੇ ਨਾਲ ਸੁਖਦੀਪ ਭਾਜੀ ਨੇ ਹੈ ਨਾ, ਤੇ ਉਹ ਵੀ ਰਨਰ ਅਪ ਰਹੇ ਨੇ ਜੀ। ਤੇ ਓਵਰ 40 ਅਸੀਂ ਅੱਛਾ ਜੀ, ਠੀਕ ਹੈ। ਅਸੀਂ ਕੱਪ ਗੋਲਡ ਜਿੱਤ ਕੇ ਲਿਆਏ ਜੀ। ਚਲੋ ਗੁੱਟ ਦੀ ਕੁਰਬਾਨੀ ਦੇਣੀ ਪੈ ਗਈ ਟੀਮ ਵਾਸਤੇ, ਪਰ ਇਹ ਸੀਗੀਆਂ। ਬਾਕੀ ਸਾਡੇ ਹੋਰ ਵੀ ਜਿਵੇਂ ਗਰਲਸ ਅੰਡਰ 15 ਉਹ ਵੀ ਸੈਮੀਫਾਈਨਲ 'ਚ ਗਈਆਂ, ਅੰਡਰ 17 ਗਰਲਸ ਉਹ ਵੀ ਫਾਈਨਲ 'ਚ ਗਈਆਂ ਹਨ ਜੀ। ਤੇ ਬਾਕਸਿੰਗ ਮੈਚ ਵਿੱਚ ਇਸ ਵਾਰ ਸੁਣਿਆ ਕਿ ਤੁਸੀਂ ਪਾਰਟਿਸਿਪੇਟ ਕੀਤਾ ਸੀ, ਉਹਦਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਉਹ ਰਸ਼ਪਾਲ ਭਾਈ ਦਾ ਆਪਣਾ ਹੈਗਾ ਹੀ ਆਪਣੇ ਦਾ ਕਾਲੇ ਹੇਅਰ ਦਾ ਮੁੰਡਾ। ਅੱਛਾ। ਉਹਨੇ ਬੜਾ ਵਧੀਆ ਹੀ, ਬਹੁਤ ਵਧੀਆ ਖੇਡਿਆ ਜੀ। ਅੱਛਾ ਜੀ। ਹਮਰਾਜ ਸਿੰਘ ਤੇ ਹਮਰਾਜ ਸਿੰਘ ਹੇਅਰ ਤੇ ਨਾਲ ਉਹਨੂੰ ਤਾਜੀ ਦੀ ਵੀ ਪੂਰੀ ਸਪੋਰਟ ਸੀਗੀ। ਤੇ ਉਹਨਾਂ ਨੇ ਕਾਫੀ ਮਿਹਨਤ ਕੀਤੀ ਕਿ ਬਾਕਸਿੰਗ ਨੂੰ ਵੀ ਸਿੱਖ ਗੇਮਾਂ ਤੇ ਉੱਪਰਲੀ ਲੈਵਲ ਤੇ ਲੈ ਕੇ ਆਈਏ, ਕਿ ਉਹ ਵੀ ਮੇਨ ਸਟ੍ਰੀਮ ਸਪੋਰਟ। ਇਹ ਵੀ ਵੈਸੇ ਸਹੀ ਆ ਕਿ ਜਿੱਦਾਂ ਆਪਣੇ ਕੀ ਹੁੰਦਾ ਕਿ ਸਿੱਖ ਗੇਮਸ ਵਿੱਚ ਕਬੱਡੀ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਜਾਂ ਸੌਕਰ ਦੇ ਵਿੱਚ, ਕਿਉਂਕਿ ਆਪਾਂ ਪੰਜਾਬ ਦੇ ਵਿੱਚ ਵੀ ਖੇਡਦੇ ਹਾਂ, ਪਰ ਜਿਹੜੀਆਂ ਇੱਥੇ ਸਕੂਲ ਦੇ ਵਿੱਚ ਟੀਮਸ ਹੁੰਦੀਆਂ ਜਿੱਦਾਂ ਨੈੱਟਬਾਲ ਹੋ ਗਈ, ਜਾਂ ਜਿੱਦਾਂ ਤੁਸੀਂ ਬਾਕਸਿੰਗ ਦੀ ਗੱਲ ਕੀਤੀ ਆ, ਗੋਲਫ ਦੀ ਗੱਲ ਕੀਤੀ ਆ, ਇਹਨਾਂ ਦੇ ਵਿੱਚ ਵੀ ਭਾਈਵਾਲੀ ਜਿਹੜੀ ਆ ਬਹੁਤ ਵਧੀਆ ਆ, ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਅੱਗੇ ਜਾ ਕੇ ਇਹਨਾਂ ਟੀਮਾਂ ਦੇ ਵਿੱਚ ਅੱਗੇ ਜਿਹੜਾ ਆਪਣਾ ਫਿਊਚਰ ਆ ਉਹ ਬਣਾ ਸਕਣ। ਦਲਜੀਤ ਭਾਜੀ ਤੁਸੀਂ ਇਹ ਦੇਖੋ ਵੀ ਇਸ ਵਾਰ ਸੌਕਰ ਦੇ ਵਿੱਚ ਹਾਂਜੀ 350 ਪਲੱਸ ਟੀਮਾਂ ਸੀ ਇਕੱਲੀ ਸੌਕਰ ਦੇ ਵਿੱਚ। ਹਾਂ। ਤੇ ਔਰ ਟੋਟਲ ਰਿਕਾਰਡ ਕਰਾਊਡ ਸੀਗਾ ਵੀ 9,500 ਪਲੇਅਰ ਪਾਰਟਿਸਿਪੇਟਿੰਗ ਇਨ ਸਿੱਖ ਗੇਮਸ। ਜੀ। ਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਦ ਕਿ ਇੰਨੇ ਜਿਹੜੇ ਖਿਡਾਰੀ ਆ ਓਲੰਪਿਕਸ ਵਿੱਚ ਹੁੰਦੇ ਆ, ਕਾਮਨਵੈਲਥ ਵਿੱਚ ਵੀ ਘੱਟ ਹੁੰਦੇ ਆ। ਦੇਖ ਲਓ ਇੱਕ ਰਿਕਾਰਡ ਵੀ, ਮਤਲਬ ਗੋਰੇ ਵੀ, ਮਤਲਬ ਸਾਰੇ ਮੰਨਦੇ ਨੇ ਵੀ ਲਾਈਕ ਗੁੱਡ ਕਮਿਊਨਿਟੀ ਹੈ ਨਾ। ਤੇ ਦੇਖੋ ਇਹਦੇ ਵਿੱਚ ਘਾਟਾਂ ਵੀ ਬਹੁਤ, ਜਦੋਂ ਇੰਨਾ ਵੱਡਾ ਇਕੱਠ ਆ, ਘਾਟਾਂ ਵੀ ਬਹੁਤ ਰਹਿੰਦੀਆਂ ਹੋਣਗੀਆਂ, ਪਰ ਫਿਰ ਵੀ ਇੱਕ ਵੱਡਾ ਆ ਕਿ ਸਾਡੀ ਜਿਹੜੀ ਸ਼ਰਧਾ ਆ, ਸਾਡੀ ਜਿਹੜੀ ਡੈਡੀਕੇਸ਼ਨ ਆ, ਉਹ ਬਹੁਤ ਜ਼ਰੂਰੀ ਆ। ਤੇ ਜੇ ਤੁਸੀਂ ਬ੍ਰਿਸਬੇਨ ਦੇ ਵਿੱਚ ਤੁਸੀਂ ਮੋਹਤਵਰ ਕਲੱਬ ਹੋ, ਤੁਸੀਂ ਬ੍ਰਿਸਬੇਨ ਦੇ ਓਵਰਆਲ ਕਿੱਦਾਂ ਦੇਖਦੇ ਹੋ ਕਿ ਬ੍ਰਿਸਬੇਨ ਦੀ ਕਾਫੀ ਵਧੀਆ ਰਹੀਆਂ ਸਾਰੀਆਂ ਟੀਮਾਂ, ਉਹਨਾਂ ਦੇ ਬਾਰੇ ਜ਼ਿਕਰ ਕਰਨਾ? ਦੇਖੋ ਬ੍ਰਿਸਬੇਨ ਐਜ਼ ਅ ਪੰਜਾਬੀ ਕਮਿਊਨਿਟੀ, ਹਾਂਜੀ, ਕਹਿ ਲਓ 90 ਤੋਂ 95% ਸੌਕਰ ਦੇ ਵਿੱਚ ਸਾਰੀ ਟਰੋਫੀਜ਼ ਬ੍ਰਿਸਬੇਨ ਨੂੰ ਆਏ ਨੇ। ਅੱਛਾ ਜੀ। ਜਿਵੇਂ ਨਿਊ ਫਾਰਮ ਮੈਨਸ ਓਪਨ ਜਿੱਤ ਕੇ ਲਿਆਂਦਾ ਉਹਨਾਂ ਨੇ ਜੀ। ਸਾਡਾ ਕਲੱਬ ਜਿਵੇਂ ਕੈਲਮਬਿਲ ਵੂਮਨਸ ਓਪਨ ਜਿੱਤ ਕੇ ਲਿਆਇਆ, ਐਦਾਂ ਹੀ ਮਤਲਬ ਸਿੰਘ ਸਭਾ ਕਲੱਬ ਹੈ ਉਹ ਡਿਵੀਜ਼ਨ 1 ਜਿੱਤ ਕੇ ਲਿਆਏ ਨੇ। ਅੱਛਾ ਜੀ। ਸੋ ਜਿੰਨਾ ਲੱਗਦਾ ਸੀ ਮੈਂ ਮੈਲਬਨ ਦੀ ਇੰਨੀਆਂ ਟੀਮਾਂ ਨੇ, ਕਿਹਾ ਜਾਂਦਾ ਵੀ ਮੈਲਬਨ ਟੌਪ ਤੇ ਹੋਊ ਹਨਾ, ਪਰ ਉਹ ਚੀਜ਼ ਬ੍ਰਿਸਬੇਨ ਨੇ ਦਿਖਾਤੀ ਵੀ ਨਹੀਂ ਯਾਰ, ਵੀ ਅਸੀਂ ਵੀ ਹੈਗੇ। ਦੇਖੋ ਇਹਦੇ ਵਿੱਚ ਗੇਮਾਂ ਦੇ ਵਿੱਚ ਇਹ ਹੁੰਦਾ, ਇਹੀ ਹੁੰਦਾ ਸ਼ਾਇਦ ਪੋਜ਼ਿਟਿਵ ਕੰਪੀਟੀਸ਼ਨ, ਕਿ ਅਸੀਂ ਪੋਜ਼ਿਟਿਵ ਕਿੱਦਾਂ ਕਿਸੇ ਚੀਜ਼ ਦੇ ਬਾਰੇ ਰਹਿਣਾ ਆ। ਇਹਨੂੰ ਇਦਾਂ ਨਾ ਲਿਆ ਜਾਵੇ ਜਿੱਦਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਮੈਲਬੌਰਨ ਉਹ ਸਾਰਾ ਕੁਝ ਹੂੰਝ ਕੇ ਲੈ ਜਾਂਦਾ, ਤੇ ਇਸ ਵਾਰ ਇਹ ਸਾਡੇ ਲਈ ਪ੍ਰਾਪਤੀ ਆ, ਉਹ ਚੀਜ਼ ਨਹੀਂ ਰਹੀ ਜੀ। ਤੇ ਜਿੱਦਾਂ ਕਲੱਬ ਤੁਸੀਂ ਬਹੁਤ ਵੱਡਾ ਕਲੱਬ ਚਲਾਉਂਦੇ ਹੋ, ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਤੁਹਾਡੇ ਕੋਲ ਪਲੇਅਰ ਵੀ ਹੈਗੇ, ਜਿੱਦਾਂ ਦੱਸਿਆ ਕਿ ਬਹੁਤ ਵੱਡੀ ਸ਼ਮੂਲੀਅਤ ਰਹੀ ਆ, ਬਹੁਤ ਸਾਰੀਆਂ ਟੀਮਾਂ ਤੁਹਾਡੀਆਂ ਐਂਟਰ ਹੋਈਆਂ, ਫਿਰ ਪੈਸੇ ਦਾ ਅਰੇਂਜਮੈਂਟ ਕਿੱਦਾਂ ਕਰਦੇ ਹੋ ਤੁਸੀਂ? ਦੇਖੋ ਦਲਜੀਤ ਭਾਈ, ਉਹਦੇ ਵਿੱਚ ਸਾਡੇ ਕਲੱਬ ਦੇ ਜਿਵੇਂ ਮੈਂਬਰਸ ਹੀ ਆ, ਅਸੀਂ ਕੰਟਰੀਬਿਊਟ ਕਰਦੇ ਹਾਂ, ਬਟ ਮੇਨ ਸਾਡੇ ਜਿਵੇਂ ਸਪੋਂਸਰਸ ਨੇ। ਹਾਂਜੀ। ਜਿਵੇਂ ਸਾਡੇ ਮੇਨ ਸਪੋਂਸਰਸ ਨੇ APJ ਹੋਮਸ, ਹਾਂਜੀ, ਉਹਦੇ ਵਿੱਚ ਸੰਧੂ ਭਾਈ, ਜਗਦੀਪ ਸੰਧੂ ਭਾਈ ਨੇ, ਉਹ ਸਾਨੂੰ ਮੇਜਰ ਲੈਵਲ ਤੇ ਸਪੋਂਸਰ ਕਰਦੇ ਨੇ। ਗਾਮਾ ਕਾਲਜ ਤੋਂ ਹੈਪੀ ਵਡਿੰਗ ਭਾਈ ਨੇ, ਉਹ ਮੇਜਰ ਲੈਵਲ ਤੇ ਕਰਦੇ ਨੇ। ਫਿਰ ਰੌਕੀ ਭਾਈ ਸਾਡਾ ਜਿਵੇਂ ਕੋਚ ਵੀ ਹੈ, ਪਲੇਅਰ ਵੀ ਹੈ,
ਠੀਕ ਹੈ ਜੀ। ਉਹ ਰੇ ਵਾਈਟ, ਆਕਾਸ਼ਾ ਰਿਜ ਉਹ ਸਪਾਂਸਰ ਕਰਦੇ ਨੇ। ਕੈਡ ਅਕਾਊਂਟਿੰਗ ਤੋਂ ਪ੍ਰਭੀ ਭਾਈ ਨੇ ਕਲੱਬ ਦੇ ਨਾਲ ਵੀ ਜੁੜੇ ਹੋਏ ਨੇ ਜੀ। ਤੇ ਉਹ ਵੀ ਚੰਗੀ ਸ਼ਮੂਲੀਅਤ ਕਰਦੇ ਨੇ ਹੈ ਨਾ ਜੀ, ਪੈਸੇ ਪੱਖੋਂ ਵੀ ਸਾਰਾ। ਇੱਕ ਨਾਲ ਦਲਜੀਤ ਸਿੰਘ ਜੀ, ਅਸੀਂ ਕਾਫੀ ਲੱਕੀ ਹਾਂ ਕਿ ਕਲੱਬ ਸਾਡਾ ਸ਼ੁਰੂ ਹੋਇਆ ਉਸੇ ਟਾਈਮ 'ਚ ਜਿਵੇਂ 2008 2009 'ਚ। ਸੋ ਸਾਡੇ ਜਿਹੜੇ ਮੈਂਬਰ ਵੀ ਕਾਫੀ ਜਿਵੇਂ ਸੈਟਲਡ ਆ, ਹੁਣ ਜਿਵੇਂ 16-17 ਸਾਲਾਂ 'ਚੋਂ ਕਾਫੀ ਮੈਂਬਰ ਆ ਕਲੱਬ ਦੇ, ਅਤੇ ਉਹ ਵੀ ਹੁਣ ਸਿੱਖ ਗੇਮਾਂ ਵਾਸਤੇ ਹੁਣ ਅਸੀਂ ਹੁਣ ਜਿਵੇਂ ਸਾਡੀਆਂ ਆਈ ਥਿੰਕ ਪਤਾ ਨਹੀਂ 12-13 ਫੁੱਟਬਾਲ ਦੀਆਂ ਟੀਮਾਂ ਸੀਗੀਆਂ, 2-3 ਬਾਸਕਟਬਾਲ ਦੀਆਂ ਟੀਮਾਂ ਵਿੱਚ, ਹੋਰ ਆਪਣੀ ਕਿਹੜੀ ਕੋਈ ਟੀਮ ਸੀ ਕੁਛ ਬਾਸਕਟਬਾਲ, ਫੁੱਟਬਾਲ ਤੇ ਜਿਹੜੀਆਂ ਵੀ ਟੀਮਾਂ ਸੀਗੀਆਂ ਅਸੀਂ ਉਹਨਾਂ ਨੂੰ 800 1,000 ਰੁਪਈਆ ਈਚ ਮੈਨੇਜਰ ਨੂੰ ਵੀ ਦੇ ਸਕੇ, ਕੋਚ ਨੂੰ ਵੀ ਦੇ ਸਕੇ ਕਿ ਚਲੋ ਵੀ ਪਲੇਅਰਾਂ ਦੀ ਖਾਤਰ। ਇਹ ਜਿਹੜੇ ਸਾਡੇ ਕਲੱਬ ਦੇ ਮੈਂਬਰ ਆ ਜਿਹੜੇ ਉੱਥੇ ਖੇਡਦੇ ਵੀ ਆ, ਸੋਸ਼ਲ ਫੁੱਟਬਾਲ ਵੀ ਖੇਡਦੇ, ਉਹ ਵੀ ਸਾਰੇ ਜਦੋਂ ਅਸੀਂ ਉਹਨਾਂ ਬਾਰੇ ਬੇਨਤੀ ਕਰਦੇ ਆ, ਸਾਰੇ ਜਿਵੇਂ 500 ਸਾਰੇ ਇੱਕ ਪਰਿਵਾਰ ਹੋ ਕੇ ਯਾਨੀ ਕਿ ਕੋਲੈਬੋਰੇਟ ਕਰਦੇ ਹਾਂ, ਅਸੀਂ ਕੰਟਰੀਬਿਊਸ਼ਨ ਕਰਦੇ। ਬਿਲਕੁਲ। ਇਹ ਵੈਸੇ ਵੀ ਇਹ ਦਵਿੰਦਰ ਭਾਜੀ ਇਕੱਲੇ ਬੰਦੇ ਦਾ ਕੰਮ ਨਹੀਂ, ਇਹ ਟੀਮ ਵਰਕ ਆ। ਅਸੀਂ ਤੁਹਾਡੀ ਪ੍ਰਸ਼ੰਸਾ ਵੀ ਇਸੇ ਕਰਕੇ ਕਰਦੇ ਹਾਂ ਕਿ ਤੁਹਾਡਾ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਬੜਾ ਡੈਮੋਕ੍ਰੇਟਿਕ ਢਾਂਚਾ, ਕਿ ਤੁਸੀਂ ਇੱਕ ਦੂਜੇ ਦੇ ਨਾਲ ਇਹੀ ਸਾਨੂੰ ਸਿੱਖਣ ਨੂੰ ਮਿਲਦਾ ਕਿ ਕਿੱਦਾਂ ਦੇਖੋ ਜਦੋਂ 4 ਬੰਦੇ ਬੈਠੇ ਆ ਉਹਦੇ ਵਿੱਚ ਥੋੜ੍ਹਾ ਬਹੁਤਾ ਹੋ ਵੀ ਜਾਣਾ ਉੱਚਾ ਨੀਚਾ, ਪਰ ਜਦੋਂ ਸਪੋਰਟਸਮੈਨਸ਼ਿਪ ਸ਼ਾਇਦ ਇਹੀ ਆ ਕਿ ਅਸੀਂ ਫਿਰ ਵੀ ਪੋਜ਼ਿਟਿਵ ਚੀਜ਼ਾਂ ਦੇ ਉੱਤੇ ਜਾਗਰਤ ਰਹਿਣਾ ਆ, ਉਹਦੇ ਵਿੱਚ ਤੁਸੀਂ ਬੜੇ ਸਫਲ ਰਹੇ ਹੋ ਅਤੇ ਸਾਡੇ ਇੰਡੋਸ ਟੀਵੀ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਦੇਖੋ ਇੰਡੋਸ ਟੀਵੀ ਬਹੁਤ ਮਿਹਨਤ ਕਰਦੇ ਰਹੀ, ਹਰ ਪ੍ਰੋਗਰਾਮ 'ਤੇ ਪਹੁੰਚਣਾ ਇਹ ਵੀ ਇੱਕ ਬਹੁਤ ਨਿਸ਼ਕਾਮ ਸੇਵਾ ਕਮਿਊਨਿਟੀ ਵਾਸਤੇ ਤੁਸੀਂ ਕਰ ਰਹੇ ਟਾਈਮ ਕੱਢਦੇ ਹੋ। ਸਾਰਾ ਟਾਈਮ ਇਜ਼ ਮਨੀ ਇਨ ਦਿਸ ਕੰਟਰੀ, ਪਰ ਤੁਸੀਂ ਬਹੁਤ ਉਹ ਕਰਦੇ ਹੋ। ਪਰ ਚਲੋ ਇਸ ਵਾਰ ਗੇਮਾਂ 'ਚ ਇਹ ਵਧੀਆ ਲੱਗਿਆ ਵੀ ਜਿਹੜਾ ਕਬੱਡੀ ਦਾ ਜਿਵੇਂ ਰੌਲਾ ਹੁੰਦਾ ਸੀ ਨਾ ਹਰ ਸਾਲ, ਉਹ ਐਤਕੀ ਇਹਨਾਂ 'ਤੇ ਬੰਦ ਕਰਤਾ ਵੀ ਜਾਣੀ ਕਿ ਸਿਰਫ ਆਸਟ੍ਰੇਲੀਆ ਦੇ ਪਲੇਅਰਸ। ਜੀ ਹੁਣ ਜਿਵੇਂ ਲੋਗਨ ਕਲੱਬ ਹੈ ਸਾਡੇ ਨਾਲ ਹੀ ਹੈ ਨਾ, ਉਹ ਅੰਡਰ 17 ਜਿੱਤ ਕੇ ਲਿਆਏ ਨੇ। ਹਾਂਜੀ ਠੀਕ ਹੈ। ਇੱਦਾਂ ਹੀ ਇਪਸਾ ਕਲੱਬ ਉਹ ਵੀ ਜਿੱਤ ਕੇ ਲਿਆਏ ਨੇ ਬੱਚਿਆਂ ਦਾ, ਹੈ ਨਾ। ਉਹ ਬਹੁਤ ਵਧੀਆ ਚੀਜ਼ ਹੋ ਗਈ ਕਿ ਇਹ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਵੀ। ਬਿਲਕੁਲ, ਕਿਉਂਕਿ ਸਾਡੇ ਜਿਹੜੇ ਲੋਕਲ ਬੱਚੇ ਆ ਉਹਨਾਂ ਨੂੰ ਵੀ ਜਿਹੜੀ ਪਲੇਟਫਾਰਮ ਮਿਲਣੇ ਚਾਹੀਦੇ ਆ। ਬਹੁਤ ਚਿਰ ਦੀ ਇਹ ਮੰਗ ਸੀ, ਕਿਉਂਕਿ ਇਹ ਗੇਮਾਂ ਬਣਾਈ ਉਸ ਚੀਜ਼ ਲਈ ਸੀਗੀਆਂ, ਆਪਣੇ ਬੱਚਿਆਂ ਵਾਸਤੇ। ਬਿਲਕੁਲ, ਅਤੇ ਇਹ ਬਹੁਤ ਵਧੀਆ ਗੱਲ ਆ। ਅਤੇ ਆਪਣੇ ਸ਼ਿੰਦਾ ਭਾਜੀ ਤੁਸੀਂ ਜਾਂਦੇ ਕੋਈ ਸਾਡੇ ਰੂਬਰੂ ਆਪਣੇ ਕਲੱਬ ਵੱਲੋਂ ਸਾਡੇ ਦੋਸਤਾਂ ਦੇ ਨਾਲ ਕੋਈ ਸਾਂਝ ਪਾਉਣੀ ਆ? ਮੈਂ ਤਾਂ ਬਸ ਇਹੀ ਆਖਣਾ ਚਾਹੂੰਗਾ ਕਿ ਬਈ ਵੇਖੋ ਸਾਰਿਆਂ ਦਾ ਸ਼ੁਕਰੀਆ ਦਾ ਕਿ ਚਲੋ ਜਿਵੇਂ ਗੇਮਾਂ ਕਾਫੀ ਸਕਸੈਸਫੁਲ ਹੋ ਗਈਆਂ, ਜਿਵੇਂ ਤੁਸੀਂ ਆਪ ਵੀ ਆਖਿਆ ਕਿ ਤਕਰੀਬਨ ਆਈ ਥਿੰਕ ਕਾਮਨਵੈਲਥ ਤੋਂ ਤਾਂ ਅੱਗੇ ਲੰਘ ਕੇ ਓਲੰਪਿਕ ਦੇ ਲਾਗੇ ਛਾਗੇ ਪਹੁੰਚ ਗਈਆਂ, ਕਿ ਜੋ ਵੀ ਕਮੀਆਂ ਸੀ ਉੱਥੇ ਚਲੋ ਆਪਾਂ ਸਾਰੇ ਭਾਈ ਹਾਂ, ਆਪਾਂ ਸਾਰਾ ਜਿਵੇਂ ਸਾਂਝਾ ਭਾਈਚਾਰਾ, ਅਤੇ ਆਪਾਂ ਨੂੰ ਇਹ ਤੋਂ ਸਬਕ ਮਿਲਣਾ ਚਾਹੀਦਾ ਕਿ ਆਪਾਂ ਅਗਲੀਆਂ ਗੇਮਾਂ ਹੋਰ ਕਿਵੇਂ ਇੰਪਰੂਵ ਕਰ ਸਕੀਏ। ਬਿਲਕੁਲ। ਅਤੇ ਮੈਂ ਖੁਦ ਆਪ ਕੈਲਮਵਿਲ ਕਲੱਬ ਵੱਲੋਂ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਕਈ ਕਲੱਬਾਂ ਦਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ, ਜਿਵੇਂ ਹੁਣ ਬ੍ਰਿਸਬਨ 'ਚ ਵੀ ਜਿਵੇਂ ਆਪਣੇ ਰਣਦੀਪ ਸਿੰਘ ਜੌਲ, ਤਰਨ ਸਿੰਘ ਸਭਾ ਵੱਲੋਂ, ਅਮਨ ਭਾਜੀ ਗੋਲਡਕਸ ਵੱਲੋਂ ਉਹਨਾਂ ਨੇ ਆਪਣੀ ਇਹ ਟੀਮ ਦੀ ਕੋਚਿੰਗ 'ਚ ਬਹੁਤ ਸਪੋਰਟ ਕੀਤੀ। ਅਤੇ ਇੱਧਰੋਂ ਜਿਵੇਂ ਲੋਗਨ ਪੰਜਾਬੀ ਕਮਿਊਨਿਟੀ ਕਲੱਬ, ਉਹਨਾਂ ਨੇ ਵੀ ਬੜੇ ਆਪਾਂ ਨੂੰ ਸਪੋਰਟ ਕੀਤੀ, ਜਿਵੇਂ ਲੜਕੀਆਂ ਦੀਆਂ ਟੀਮਾਂ 'ਚ। ਇੱਧਰੋਂ ਸਪਰਿੰਗਫੀਲਡ ਵੱਲੋਂ ਜਿਵੇਂ ਆਪਣੇ ਮਹਿਰੂਕ ਫੈਮਲੀ ਅਤੇ ਸੰਧੂ ਸਾਹਿਬ, ਉਹਨਾਂ ਨੇ ਵੀ ਪਲੇਅਰਾਂ 'ਚ ਸਪੋਰਟ ਕੀਤੀ। ਆਪਣੀ ਲੇਡੀਜ਼ ਦੀ ਟੀਮ ਜਿਹੜੀ ਜਿੱਤ ਪ੍ਰਾਪਤ ਕਰਕੇ ਆਈ ਆ, ਮਹਿਰੂਕ ਪਰਿਵਾਰ, ਲੋਗਨ ਕਲੱਬ, ਹਰਵੀਰ ਸਿੰਘ, ਜੱਸਾ ਧਾਲੀਵਾਲ, ਉਹਨਾਂ ਦੀ ਕਾਫੀ ਸਪੋਰਟ ਸੀਗੀ। ਅਤੇ ਇੱਧਰੋਂ ਬਾਕੀ ਇਹ ਜੋ ਤਿਆਰੀ ਸੀ ਕਰ ਰਹੇ ਸੀਗੇ ਸਿੱਖ ਗੇਮਾਂ ਦੀ ਪਿਛਲੇ ਕੁਝ ਮਹੀਨਿਆਂ ਤੋਂ, ਸਾਡੀ ਕਾਫੀ ਜਿਵੇਂ ਸਿਡਨੀ ਤੋਂ ਵੀ ਇੱਕ ਕਲੱਬ ਆ ਵੈਸਟਰਨ ਖਾਲਸਾ ਸਿਡਨੀ, ਉਹ ਸਾਡੀ ਟੂਰਨਾਮੈਂਟ 'ਤੇ ਆਏ, ਪੈਸਾ ਖਰਚ ਕੇ ਇੰਨੀ ਹਜ਼ਾਰਾਂ ਕਿਲੋਮੀਟਰ ਦੂਰ ਆਏ। ਪਿੱਲਾ ਸਿੰਘ ਆਪਦੇ ਚੈਂਪੀਅਨ ਪਲੇਅਰ ਲੈ ਕੇ ਆਇਆ ਵੀ ਸਾਡੇ ਖਿਲਾੜੀਆਂ ਨੂੰ ਵੀ ਮੌਕਾ ਮਿਲੇ ਵੀ ਚੈਂਪੀਅਨ ਪਲੇਅਰਾਂ ਖਿਲਾਫ ਖੇਡਣ ਦਾ। ਸੋ ਥੈਂਕ ਯੂ ਟੂ ਵੈਸਟਰਨ ਖਾਲਸਾ ਸਿਡਨੀ ਐਜ਼ ਵੈਲ। ਅਤੇ ਉੱਧਰ ਉਹ ਮੈਲਬਰਨ 'ਚ ਰਿੰਕੂ ਭਾਜੀ ਯੰਗ FC ਦੇ ਕੋਚ ਅਤੇ ਮੈਨੇਜਰ, ਉਹਨੇ ਵੀ ਬੜਾ ਜਿਵੇਂ ਚਲੋ ਭਾਜੀ ਦੀਆਂ ਵੀ 2 ਟੀਮਾਂ ਜੂਨੀਅਰ ਜਿੱਤੀਆਂ। ਆਈ ਥਿੰਕ ਦੇ ਵਰ ਵਨ ਆਫ ਦ ਮੋਸਟ ਸਕਸੈਸਫੁਲ ਕਲੱਬਸ ਫਰੋਮ ਮੈਲਬਰਨ। ਆਈ ਥਿੰਕ ਯੰਗ FC ਦੇ ਵਨ ਅੰਡਰ 13 ਅੰਡਰ 7s। ਉਹਨਾਂ ਨੇ ਵੀ ਬੜੀ ਸੀ ਵੀ ਉਹਨਾਂ ਨਾਲ ਉਹ ਵੀ ਸਾਡਾ ਜਿਵੇਂ ਪਾਰਟਨਰ ਕਲੱਬ ਆ। ਅਸੀਂ ਕਾਫੀ ID ਐਕਸਚੇਂਜ
ਕਰਦੇ ਹੁੰਦੇ ਉਹਨਾਂ ਨਾਲ ਵੀ, ਸੋ ਉਹਨਾਂ ਦਾ ਵੀ ਸ਼ੁਕਰੀਆ। ਤੇ ਬਾਕੀ ਸਾਰੇ ਪੰਜਾਬੀ ਕਲੱਬਾਂ ਦਾ ਬ੍ਰਿਸਬਨ 'ਚ ਸ਼ੁਕਰੀਆ। ਤੇ ਆਸਟ੍ਰੇਲੀਆ 'ਚ ਵੀ, ਆਲ ਓਵਰ ਆਸਟ੍ਰੇਲੀਆ 'ਚ ਸ਼ੁਕਰੀਆ। ਸਾਡੇ ਰਿਲੇਸ਼ਨਸ਼ਿਪ ਸਾਰਿਆਂ ਨਾਲ ਬਹੁਤ ਅੱਛੇ ਆ। ਤੇ ਗੁੱਡ। ਤੇ ਮੈਂ ਬੜਾ ਧਿਆਨ ਨਾਲ ਸੁਣਦਾ ਸੀ ਕਿ ਮੈਨੂੰ ਲੱਗਦਾ ਤੁਸੀਂ ਛੱਡਿਆ ਹੀ ਕੋਈ ਨਹੀਂ, ਬ੍ਰਿਸਬਨ ਸਾਰੇ ਦਾ ਵੀ ਨਾਂ ਲੈ ਦਿੱਤਾ। ਨਹੀਂ ਤਾਂ ਇੱਥੇ ਤਾਂ ਇਹ ਹੁੰਦਾ ਆ ਵੀ ਉਹ ਕਲੱਬ ਸਾਡਾ ਆਪੋਜ਼ਿਟ ਆ, ਉਹਦੇ ਨਾਲ ਤਾਂ ਆਪਾਂ ਬੋਲਣਾ ਛੱਡਣਾ ਨਹੀਂ, ਉਹ ਸਾਡਾ ਖਿਡਾਰੀ ਪੱਟ ਕੇ ਲੈ ਗਿਆ। ਦੋਸਤੋ ਅਸੀਂ ਇਹਨਾਂ ਚੀਜ਼ਾਂ 'ਚੋਂ ਨਿਕਲਣਾ। ਜੋ ਭਾਜੀ ਦੱਸ ਰਹੇ ਆ ਕਿ ਸਾਡੀ ਜਿਹੜੀ ਅਸਲ ਦੇ ਵਿੱਚ ਕੀ ਆ, ਗੇਮਾਂ ਇਸੇ ਲਈ ਸ਼ੁਰੂ ਕੀਤੀਆਂ ਸੀ ਕਿ ਸਾਡੇ ਨਵੇਂ ਰਿਲੇਸ਼ਨਸ ਬਣਨ, ਨਵਾਂ ਭਾਈਚਾਰਾ ਇੱਕ ਕਾਇਮ ਹੋਵੇ। ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ, ਫੁੱਟਬਾਲ ਦੇ ਜ਼ਰੀਏ, ਕਬੱਡੀ ਦੇ ਜ਼ਰੀਏ ਉਹਨਾਂ ਨਾਲ ਸਾਡੀ ਜਾਣ ਪਛਾਣ ਬਣੇ, ਅਸੀਂ ਹੋਰ ਵੀ ਜ਼ਿਆਦਾ ਇੱਕ ਦੂਜੇ ਦੇ ਨੇੜੇ ਹੋਈਏ। ਸ਼ਾਇਦ ਤੁਹਾਡੀ ਜਿਹੜੀ ਗੱਲਬਾਤ ਆ ਉਹ ਤੋਂ ਇਹੀ ਸੁਨੇਹਾ ਜਾਂਦਾ। ਇਹ ਦੇਖੋ, ਮੈਂ ਆਪਣੀ ਨਿੱਜੀ ਜ਼ਿੰਦਗੀ 'ਚ ਐਗਜ਼ਾਮਪਲ ਦੇ ਸਕਦਾ। ਜਦੋਂ ਮੈਂ ਮੈਲਬਨ ਤੋਂ ਬ੍ਰਿਸਬਨ ਆਇਆ ਸੀ 2007 'ਚ, ਹਾਂਜੀ, ਪੱਪੀ ਭਾਈ ਨੇ ਇੱਥੇ, ਮੈਂ ਉਹਨੂੰ ਸਿਰਫ ਇੱਕ ਬੰਦਾ ਨਹੀਂ ਜਾਣਦਾ ਸੀ। ਚਲੋ ਉਹਨਾਂ ਦੇ ਥਰੂ ਮੈਂ ਮਨਜੀਤ ਬੋਪਾਰਾ ਭਾਈ ਨੂੰ ਮਿਲਿਆ, ਫਿਰ ਮੈਂ ਕਲੱਬ ਜੁਆਇਨ ਕੀਤਾ। ਸੋਢੀ ਭਾਜੀ, ਹੈਪੀ ਭਾਈ ਮਿਲੇ। ਹੁਣ ਅੱਜ ਸਾਰਾ ਬ੍ਰਿਸਬਨ ਹੀ ਜਾਣਦੇ, ਦਪਿੰਦਰ ਕੌਰ, ਠੀਕ ਹੈ, ਕੈਲਮਬੇਲ ਕਲੱਬ ਜੀ। ਇੱਦਾਂ ਐਂ ਰਿਲੇਸ਼ਨਸ ਬਣਦੇ ਨੇ ਲਾਈਫ ਦੇ ਵਿੱਚ। ਬਿਲਕੁਲ। ਤੇ ਜਿਹੜੀ ਗੇਮਸ ਬਣੀਆਂ ਸੀਗੀਆਂ 38 ਸਾਲ ਪਹਿਲਾਂ, ਇਹੀ ਸੀਗਾ ਪੰਜਾਬੀਓ ਸਿੱਖੋ, ਮਿਲੋ, ਹੱਸੋ, ਖੇਡੋ। ਮੈਲਬਨ ਗੇਮਾਂ ਖਤਮ, ਪਰਥ ਵਾਲੀਆਂ ਨੇ। ਬਿਲਕੁਲ। ਤੇ ਜਿਹੜਾ ਇੱਕ ਘਾਟਾ ਰਹਿ ਗਈਆਂ, ਆਪਾਂ ਨੂੰ ਇੰਪਰੂਵ ਕਰੀਏ ਅੱਗੇ ਜਾ ਕੇ ਹੋਰ ਹੀ ਵਧੀਆ ਤਰੀਕੇ ਨਾਲ। ਇਹੀ ਜਿਹੜੀ ਸਦ ਭਾਵਨਾ ਦੇ ਨਾਲ ਆਪਾਂ ਚੱਲਣਾ ਆ। ਤੇ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸ਼ਿੰਦੇ ਭਾਈ ਤੁਹਾਡਾ ਵੀ। ਹੁਣ ਦੇਖੋ, ਜਿਵੇਂ ਜ਼ਿੰਦਗੀ 'ਚ ਬ੍ਰਿਸਬਨ ਦੇ ਵਿੱਚ ਰਛਪਾਲ ਭਾਜੀ, ਹੇਅਰ ਭਾਜੀ, ਇਹਨਾਂ ਨੂੰ ਪਤਾ ਵੀ ਨਿਊ ਫਾਰਮ ਕਲੱਬ ਸੀ ਇੱਕ ਪਹਿਲਾਂ। ਹਾਂਜੀ, ਠੀਕ ਹੈ ਜੀ। ਫਿਰ ਹੌਲੀ ਹੌਲੀ ਚਲੋ ਕਮਿਊਨਿਟੀ ਕੋਈ ਵਿਤਕਰਾ ਆਇਆ ਹੈ ਨਾ, ਫਿਰ ਕਹਿੰਦੇ ਨੇ ਇੰਗਲੈਂਡੀਆਂ ਦਾ ਕਲੱਬ ਬਣ ਗਿਆ BSU, ਨਿਊ ਫਾਰਮ BSU। ਫਿਰ ਤੀਜਾ ਧਿਰ ਬਣੀ ਜਾਣੀ ਕਿ ਕੈਲਮਬੇਲ ਕਲੱਬ, ਜਾਣੀ ਕਿ 2007-8 'ਚ, ਜਾਣੀ ਕਿ ਜਿਵੇਂ ਹੈਪੀ ਤਾਮੀ, ਬਲਵਿੰਦਰ ਭਾਜੀ, ਜਗਦੀਪ ਭਾਜੀ, ਰੌਕੀ ਪੰਦਰ, ਬਿਰਕ ਭਾਈ ਨੇ ਅੱਜ ਕੱਲ੍ਹ ਬਲਗੁਲ ਗਿੱਲ ਦਾ ਮੁੰਡਾ ਸਾਡੀ ਟੀਮ 'ਚ ਖੇਡਿਆ ਹੈ ਨਾ। ਇਹਨੇ ਛੋਟੀ ਜਿਹੀ ਜਾਣੀ ਕਿ ਇੱਟ ਲਾਈ ਹੈ ਨਾ, ਸ਼ੁਰੂ ਕੀਤਾ ਹੌਲੀ ਹੌਲੀ। ਫਿਰ 2009 'ਚ ਇਹਨੇ ਰਜਿਸਟਰਡ ਕੀਤਾ ਕਲੱਬ। ਫਿਰ 2010 ਦੀਆਂ ਗੇਮਾਂ ਜਿਹੜੀ ਬ੍ਰਿਸਬਨ ਦੇ ਵਿੱਚ ਸੀਗੀਆਂ, ਮੈਂ ਵੀ ਪਾਰਟ ਸੀਗਾ, ਮੈਂ ਟੀਮ ਦਾ ਪਾਰਟ ਸੀਗਾ ਜੀ, ਖੇਡੇ ਹੌਲੀ ਹੌਲੀ। ਹੁਣ ਉਹੀ ਬੂਟਾ ਜਾਣੀ ਕਿ ਕਰਦੇ ਕਰਦੇ ਬਹੁਤ ਜਾਣੀ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਵਨ ਆਫ ਦਾ ਲਾਰਜੈਸਟ ਕਲੱਬ ਇਨ ਸਿੱਖ ਕਮਿਊਨਿਟੀ ਇਨ ਸਿੱਖ ਗੇਮਸ ਬੇਸਿਕਲੀ ਜੀ। ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੇ ਬਹੁਤ ਵਧੀਆ ਲੱਗਾ ਤੁਸੀਂ ਇੱਥੇ ਆਏ ਹੋ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਬਣਾਈ ਆ। ਤੇ ਦੋਸਤੋ, ਸਾਨੂੰ ਇਸ ਗੱਲ ਦਾ ਮਾਣ ਆ ਮਹਿਸੂਸ ਕੀਤਾ ਕਿ BPCC ਹਮੇਸ਼ਾ ਜਿਹੜੇ ਮੋਹਰਲੇ ਕਤਾਰ ਦੇ ਵਿੱਚ ਰਿਹਾ ਆ। ਤੇ ਉਹਨਾਂ ਦੇ ਜਿਹੜੀ ਅਸਲ ਵਿੱਚ ਸਦ ਭਾਵਨਾ, ਪਿਆਰ, ਜਿਹੜਾ ਲੋਕਾਂ ਦਾ ਸਹਿਯੋਗ ਆ, ਉਹ ਤੁਹਾਡੇ ਰੂਬਰੂ ਕਰਨਾ ਸੀ। ਤੁਹਾਨੂੰ ਕਿੱਦਾਂ ਦਾ ਲੱਗਾ ਪ੍ਰੋਗਰਾਮ, ਸਾਡੇ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਹੋਰ ਵੀ ਟੀਮਾਂ ਦੇ ਨਾਲ ਤੁਹਾਨੂੰ ਜਿਹੜਾ ਰੂਬਰੂ ਅਸੀਂ ਕਰਵਾਵਾਂਗੇ ਇੰਡੋਜ਼ TV ਦੇ ਜ਼ਰੀਏ। ਇੱਦਾਂ ਦੇਖਦੇ ਰਹੋ TV ਨੂੰ। ਤੇ ਉਸ ਤੋਂ ਬਾਅਦ ਕੋਈ ਫੀਡਬੈਕ ਹੈ ਤੁਸੀਂ ਜ਼ਰੂਰ ਭੇਜੋ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।